ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਸ਼ੁਰੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ। ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਨੀਮ ਰਿਕ ਜੀ ਦਾ। ਇਹ ਲਿਖਦੇ ਨੇ ਮਾਰਨਿੰਗ ਡਾਕਟਰ ਸਾਹਿਬ ਐਂਡ ਮੈਡਮ ਨੀਲਮ ਕੌਰ ਜੀ ਫਰੋਮ UAE। RSS ਗਿਲਡ ਮਹਾਤਮਾ ਗਾਂਧੀ, ਪਲੀਜ਼ ਕਰੈਕਟ ਮੀ ਇਫ ਆਈ ਐਮ ਰੋਂਗ। हाँ बिल्कुल ठीक है। नथूराम गोडसे RSS का मैंबर है और हुण भी RSS ने उहदे बुत भी स्थापित किए ने, उहदे ते ड्रामा भी बनाया है, उहदियां ऐशिज अजे रखियां हुई हैं कि जदों अखंड भारत बनेगा उदों ही गंगा च प्रवाह करनी है। तुहाडी बिल्कुल ठीक है जो तुसीं जी। कहा। हरजाप सिंह जापी लिखते ने असी मोड़ लियाने मावां दे पुत जो रुस्से ਉਹ बन काफले परतनगे छवियां दी लाल रुत्ते। गुनीम रिक लिखते ने द प्रॉब्लम इज नॉट दैट they started to train but the real issue is that we discontinued it। हाँ ਉਹਨਾਂ ਦਾ ਇਹ ਹੈ ਕਿ ਇਹ ਨਹੀਂ ਹੈ ਵੀ ਉਹ ਟ੍ਰੇਨ ਹੋਣ ਲੱਗੇ, ਸਿੱਖ ਤਾਂ ਜਿਨ੍ਹਾਂ ਦੇ ਗਾਤਰੇ ਕਿਰਪਾਨ ਹੋਏ ਅਸੀਂ ਹਥਿਆਰ ਛੱਡ ਦਿੱਤੇ ਜੀ। ਅੱਗੋਂ ਫਿਰ ਉਹਨਾਂ ਦਾ ਮੈਸੇਜ ਹੈ it is better to be a warrior in a garden than a gardener in a war। ਬਿਲਕੁਲ ਠੀਕ ਹੈ ਵੀ ਮਾਲੀ ਬਣਨ ਨਾਲੋਂ ਬਾਗ ਦੇ ਵਿੱਚ ਜਿਹੜਾ ਉਹ ਯੋਧੇ ਬਣੋ। ਮਤਲਬ ਇਹ ਹੈ ਕਿ ਵੀ ਤੁਸੀਂ ਜੇ ਨਹੀਂ ਹੋਵੋਗੇ ਤੇ ਅਲਟੀਮੇਟਲੀ ਫਿਰ ਉਹੀ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਭਾਈ ਜਿਹੜਾ ਉਹ ਬਿਲਕੁਲ ਘਸੀਟਪੁਣਾ ਹੀ ਹੋਏਗਾ ਜਦੋਂ ਤੁਸੀਂ ਦੂਜਿਆਂ ਦੇ ਮੁਤਾਜ ਹੋਵੋਗੇ। ਕਸ਼ਮੀਰ ਵਿਰਕ ਜੀ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਅੱਗੋਂ ਸਾਡੇ ਕੋਲ ਮੈਸੇਜ ਆਇਆ ਹੈ ਮੁਜ਼ਾਮੀ हैदर बलोच दा। ये लिखते हैं डॉक्टर साहब नीलम कौर एंड खालिस्तान जिंदाबाद। बहुत शुक्रिया बलोच साहब। जसविंदर सिंह लिखते हैं डॉक्टर साहब अते TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ RSS ਨੂੰ ਰੋਕਣ ਲਈ ਕਿਹੜੇ ਪੋਲੀਟੀਕਲ ਹਥਿਆਰ ਵਰਤਣੇ ਚਾਹੀਦੇ ਹਨ ਗੁਰੂ ਦੇ ਸਿੱਖਾਂ ਨੂੰ? ਮੈਂ ਸਮਝਦਾ ਹਾਂ ਜਿਵੇਂ ਨੀਮ ਰਿਕ ਜੀ ਨੇ ਕਿਹਾ ਔਰ ਸੰਤ ਭਿੰਡਰਾਂਵਾਲੇ ਸਾਨੂੰ ਹਮੇਸ਼ਾ ਯਾਦ ਕਰਵਾਉਂਦੇ ਰਹੇ ਕਿ ਭਾਈ ਆਪਣੀ ਰੱਖਿਆ ਆਪ। ਸੋ ਪਹਿਲਾ ਪਾਰਟ ਤਾਂ ਇਹ ਹੈ। ਦੂਸਰਾ ਇਹਨਾਂ ਨੂੰ ਐਕਸਪੋਜ਼ ਕਰੋ, ਆਪਣੀਆਂ ਸੰਸਥਾਵਾਂ ਅਦਾਰਿਆਂ ਦੂਸਰਿਆਂ ਦੇ ਨੇੜੇ ਨਾ ਵੜਨ ਦਿਓ। ਔਰ ਜਿਹੜੇ ਅਮਰਿੰਦਰ ਜਾਂ ਬਾਦਲ ਵਰਗੇ ਜਿਸ ਕਿਸਮ ਦੇ ਲੋਕ ਜਿਨ੍ਹਾਂ ਨੇ ਇਹਨਾਂ ਨੂੰ ਫੁੱਟ ਹੋਲਡ ਦਿੱਤਾ ਹੈ ਔਰ ਅੱਜ ਵੀ ਇਹਨਾਂ ਨਾਲ ਅੰਡਰਸਟੈਂਡਿੰਗ ਹੈ, ਇਹਨਾਂ ਨੂੰ ਸਿਆਸੀ ਤੌਰ ਤੇ ਡਿਫੀਟ ਕਰੋ। ਜੀ ਨੇਮ ਰਿਕ ਨੂੰ ਮੇਰੇ ਖਿਆਲ ਕਿਸੇ ਨੇ ਜਵਾਬ ਦਿੱਤਾ ਹੈ। ਇਹ ਲਿਖਤੇ ਨੇ ਥੈਂਕਸ ਭਪਿੰਦਰ ਸਿੰਘ ਪਾਜੀ। गुमिया आसम लिखते हैं डॉक्टर साहब एंड नीलम कौर जी सो नाइस। वरिंदर सिंह खालसा लिखते हैं वाहिगुरू जी का खालसा वाहिगुरू जी की फतेह। मनविंदर। अगू गुरनाम सिंह लिखते हैं ट्राई टू यूनिट ऑल माइनॉरिटीज। अगू नहीं साडी कोशिश हुंदी है, इस ਲਈ ਅਸੀਂ ਤਾਂ ਹਮੇਸ਼ਾ ਹੀ ਵੈਲਕਮ ਕਰਦੇ ਹਾਂ ਜਦੋਂ ਵੀ ਸਾਂਝੇ ਪ੍ਰੋਗਰਾਮ ਹੁੰਦੇ ਨੇ। ਜੀ। ਹਰਜਾਪ ਸਿੰਘ ਜਾਪੀ ਲਿਖਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਪਕ ਪੰਡਾਲ ਵੀ ਫਤਿਹ ਬੁਲਾਉਂਦੇ ਨੇ, ਖਾਲਿਸਤਾਨ ਜਿੰਦਾਬਾਦ ਹੀ ਲਿਖਦੇ ਨੇ ਕਿਉਂਕਿ ਮੈਂ ਜਲਦੀ ਪੜ੍ਹ ਰਹੀ ਹਾਂ ਕਿ ਕਾਫੀ ਸਾਰੇ ਮੈਸੇਜ ਨੇ। ਮਿਸ ਨਾ ਕਰੋ ਜੀ। ਮੁਹੰਮਦ ਫਾਰੂਕ ਲਿਖਦੇ ਨੇ ਦੈਟਸ ਵਾਟ ਯੂ ਕਾਲ ਟੈਰਰ। ਮੈਂ ਹੁਣ ਤੁਹਾਨੂੰ ਇੰਟਰਪਟ ਕਰਦੇ ਮੀਆਂ ਆਸਮ, ਅਮਰਦੀਪ ਸਿੰਘ ਬਰਾੜ, ਭੁਪਿੰਦਰ ਸਿੰਘ, ਮਨਪ੍ਰੀਤ ਬਰਾੜ, ਹਰਦੀਪ ਸਿੰਘ ਮਾਹੀ, ਡਾਕਟਰ ਸੁਰਿੰਦਰਪਾਲ ਸਿੰਘ, ਉਹ ਕਹਿੰਦੇ ਨੇ ਕੈਪਟਨ ਦੀ ਸ਼ਹਿ, ਸ਼ਮਸ਼ੇਰ ਸਿੰਘ, ਇਹਨਾਂ ਸਾਰਿਆਂ ਨੇ ਖਾਲਿਸਤਾਨ ਜ਼ਿੰਦਾਬਾਦ ਔਰ 2020 ਦਾ ਜ਼ਿਕਰ ਕੀਤਾ ਹੈ। ਦੂਸਰੇ ਸੈਕਸ਼ਨ 'ਚ ਵੀ ਨੀਮ ਰਿਕ, ਅਮਰੀਕ ਸਿੰਘ ਸਿੰਧਰ ਔਰ ਮੁਜ਼ਾਹਿਮ हैदर ਬਲੋਚ, ਹਰਵਿੰਦਰ ਸਿੰਘ ਹਰਮੋਇਆ ਔਰ ਇਹਨਾਂ ਸਾਰਿਆਂ ਨੇ ਵੀ ਲਿਖਿਆ। ਤੇ ਮੈਂ ਹੁਣ ਚਾਹਾਂਗਾ ਵੀ ਕਿਉਂਕਿ ਜਿਹੜਾ ਤੀਸਰਾ ਟੌਪਿਕ ਹੈ ਸਾਡਾ ਕਾਫੀ ਅਹਿਮ ਹੈ ਔਰ ਡਾਕਟਰ ਹਰਿੰਦਰ ਸਿੰਘ ਉਹਨਾਂ ਨੇ ਸਾਨੂੰ ਕੈਲੀਫੋਰਨੀਆ ਤੋਂ ਇਸ ਬਾਰੇ ਅੱਜ ਲਿਖਿਆ। ਮੈਂ ਵੈਸੇ ਖਬਰ ਵੀ ਦੇਖ ਲਈ ਸੀ ਅਜੀਤ ਦੇ ਵਿੱਚ ਪਹਿਲਾਂ, ਪਰ ਮੈਂ ਚਾਹਾਂਗਾ ਵੀ ਤੁਸੀਂ ਉਹਨਾਂ ਦੀ ਲਿਖਤ ਪੜ੍ਹੋ ਕਿਉਂਕਿ ਸੁਰਜੀਤ ਬਰਨਾਲਾ ਜਿਹੜਾ ਉਵੇਂ ਹੀ ਇੱਕ ਟਰੇਟਰ ਜਿਵੇਂ ਬਾਦਲ ਔਰ ਜਿਹਨੇ ਚੀਫ ਮਿਨਿਸਟਰ ਬਣਨ ਦੇ ਲਈ ਕਿਵੇਂ ਜੂਨ 84 ਦੇ ਘੱਲੂਘਾਰੇ ਦੇ ਜਿਹੜਾ ਡੁੱਲਿਆ ਖੂਨ ਹੈ ਉਸ ਦਾ ਮੁੱਲ ਵੱਟਿਆ ਉਹਨੇ ਔਰ ਬਲਵੰਤ ਨੇ ਰਲ ਕੇ ਲੌਂਗੋਵਾਲ ਦੇ ਨਾਲ ਜਾ ਕੇ ਰਾਜੀਵ ਦੇ ਅੱਗੇ ਸਰੈਂਡਰ ਕੀਤਾ, ਜਿਹਦੇ ਚੋਂ ਅਖੌਤੀ ਰਾਜੀਵ ਲੌਂਗੋਵਾਲ ਸਮਝੌਤਾ ਨਿਕਲਿਆ। ਔਰ ਇੱਕ ਜਿਹੜੀ ਅਨਰਿਟਨ ਮੱਦ ਸੀ ਰਾਜੀਵ ਲੌਂਗੋਵਾਲ ਸਮਝੌਤੇ ਦੀ ਉਹ ਇਹ ਸੀ ਕਿ ਸੁਰਜੀਤ ਬਰਨਾਲਾ ਚੀਫ ਮਿਨਿਸਟਰ ਹੋਏਗਾ। ਉਹ ਬਣਿਆ। ਉਹਨੇ ਕਿਵੇਂ ਦਰਬਾਰ ਸਾਹਿਬ ਤੇ ਜੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੁੰਦਾ ਤੇ 30 ਅਪ੍ਰੈਲ ਨੂੰ ਕਮਾਂਡੋ ਭੇਜਦਾ ਉਹ ਤਾਂ ਕਿ ਜਸਟੀਫਾਈ ਹੋਏ
ਜੋ ਜੂਨ 84 'ਚ ਇੰਦਰਾ ਗਾਂਧੀ ਨੇ ਕੀਤਾ ਸੀ ਉਹ ਬਿਲਕੁਲ ਠੀਕ ਕੀਤਾ ਸੀ। ਜੀ ਫਿਰ ਅਸੀਂ ਦੇਖਦੇ ਹਾਂ ਕਿ ਉਸ ਦੀ ਚੀਫ ਮਿਨਿਸਟਰਸ਼ਿਪ ਦੇ ਦੌਰਾਨ ਕਿਵੇਂ ਰਿਬੈਰੋ ਨੂੰ ਚੇਚਾ ਲਿਆਂਦਾ ਉਹਨੇ, ਔਰ ਉਹਨੇ ਪੰਜਾਬ ਜਿਹੜੇ ਝੂਠੇ ਪੁਲਿਸ ਮੁਕਾਬਲੇ ਡਿਕਲੇਅਰਡ ਨਹੀਂ। ਰਿਬੈਰੋ ਨੇ ਆਂਦਿਆਂ ਹੀ ਕਿਹਾ ਜੀ 130 A ਕਲਾਸ ਨੇ, ਇਹਨੇ 160 B ਕਲਾਸ ਨੇ, ਇਹਨੇ C ਕਲਾਸ ਟੈਰਰਿਸਟ ਨੇ, ਅਸੀਂ ਮਾਰ ਦੇਣੇ ਨੇ। ਜੀ ਔਰ ਉਸ ਸਾਰੇ ਤੋਂ ਬਾਅਦ ਜਦੋਂ ਉਹਦੇ ਵਜ਼ੀਰਾਂ ਨੇ 30 ਅਪ੍ਰੈਲ ਨੂੰ ਤੋਂ ਉਹਨੇ ਕਮਾਂਡੋ ਭੇਜੇ, ਰਿਜ਼ਾਈਨ ਕੀਤਾ, ਤੇ ਉਹਨੇ ਬਿਲਕੁਲ ਅਕਾਲ ਤਖਤ ਨੂੰ ਡਿਫਾਈ ਕਰਕੇ ਮਾਈਨੋਰਟੀ ਸਰਕਾਰ ਦੇ ਨਾਲ ਰਲਿਆ ਰਿਹਾ। ਔਰ ਈਵਨ ਉਹਦੇ ਮੁੰਡੇ ਗੁੰਡੇ ਨੇ, ਗਗਨਦੀਪ ਨੇ, ਉਹਨੇ ਗੁੰਡੇ ਲਿਆ ਕੇ ਅਟੈਕ ਕੀਤਾ। ਔਰ ਹੋਰ ਬਹੁਤ ਸਾਰਾ ਇਹਦਾ ਜਿਹੜਾ ਸਾਰਾ ਪਾਰਟ ਹੈ, ਸਾਰੀ ਉਮਰ ਉਹਦਾ ਜਿਹੜਾ ਕੰਮ ਹੈ ਉਹ ਟ੍ਰੇਟਰੀ ਦੇ ਵਿੱਚ ਹੀ ਗੁਜ਼ਰਿਆ, ਗੱਦਾਰੀ ਦੇ ਵਿੱਚ ਹੀ। ਹਾਲਾਂ ਉਹਦੇ ਮਰਨ ਤੋਂ ਬਾਅਦ ਸਾਲ ਹੋ ਗਿਆ ਉਹਨੂੰ ਮਰੇ ਨੂੰ, ਉਹਦੀ ਘਰ ਵਾਲੀ ਦੂਜੇ ਕਦੇ ਕਾਂਗਰਸ 'ਚ ਰਲ ਗਏ, ਕਦੇ ਇੱਧਰ ਹੋ ਗਿਆ, ਕਦੇ ਆਪਣਾ ਦਲ ਬਣਾ ਲਿਆ। ਔਰ ਹੁਣ ਕਿਉਂਕਿ ਜਦੋਂ ਇਸ ਕਿਸਮ ਦੇ ਐਕਸਪੋਜ਼ ਹੋਏ ਲੋਕ ਹੁੰਦੇ ਨੇ, ਠੋਕਰਾਂ ਖਾ ਰਹੇ ਹੁੰਦੇ ਨੇ, ਕੋਈ ਉਹਨਾਂ ਨੂੰ ਵੀ ਲੱਗਾ ਕਿ ਜੀ ਬਾਦਲ ਦੀ ਛਤਰ ਛਾਇਆ ਥੱਲੇ ਆ ਜਾਓ। ਬਾਦਲ ਨੂੰ ਵੀ ਲੱਗਾ ਕਿ ਵੀ ਹੁਣ ਇੱਕ ਪਾਵਰ ਗਈ ਹੈ ਤਾਂ ਉਹ ਜਿਹੜੇ ਟੁੱਟੇ ਭੱਜੇ ਨੇ ਉਹਨਾਂ ਨੂੰ ਰਲਾ ਕੇ ਸ਼ਾਇਦ ਦੁਬਾਰਾ ਪਾਵਰ ਆ ਜਾਏ। ਸੋ ਇਹ ਹੁਣ ਬਾਦਲ ਪਿਓ ਪੁੱਤਰ ਔਰ ਇਹਨਾਂ ਦਾ ਸਾਰਾ ਲਾਮ ਲਸ਼ਕਰ ਸਣੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਗਦਾਰ ਦੀ ਸੀਟ ਦੇ ਉੱਤੇ ਅਗਲਾ ਲੌਂਗੋਵਾਲ, ਉਹ ਇਕੱਠੇ ਹੋਏ। ਔਰ ਬਾਦਲ ਨੇ ਉੱਥੇ ਐਡਰੈਸ ਕਰਦੇ ਆ ਕਿਹਾ, ਉਹਨੇ ਕਿਹਾ ਜੀ ਇਹ ਸੁਰਜੀਤ ਸਿੰਘ ਬਰਨਾਲਾ ਸਿੱਖ ਕੌਮ ਦੇ ਬੜੇ ਮਹਾਨ ਲੀਡਰ ਔਰ ਇਹ ਚਾਨਣ ਮੁਨਾਰਾ ਸਿੱਖ ਕੌਮ ਦਾ ਦੇਖੋ। ਔਰ ਇਹ ਸਾਰੇ ਚੋਂ ਜਿਹੜਾ ਹੈ, ਔਰ ਇਹ ਸਾਰੇ ਤੋਂ ਹੀ ਕਿਉਂਕਿ ਡਾਕਟਰ ਹਰਿੰਦਰ ਸਿੰਘ ਹੋਰਾਂ ਦੇ ਆਪਣੇ ਭਰਾ ਤਾਂ ਸਾਕਾ ਨਕੋਦਰ ਜਿਹੜਾ 4 ਫਰਵਰੀ ਨੂੰ ਵਾਪਰਿਆ। ਔਰ ਇਸ ਵਾਰ ਵੀ ਅਸੀਂ 1-2 ਦਿਨਾਂ 'ਚ ਐਡ ਵੀ ਇਹਦੇ ਤੇ ਚੱਲੇਗੀ। 4 ਫਰਵਰੀ ਦਾ ਸਾਕਾ ਨਕੋਦਰ ਦਾ ਸਮਾਗਮ ਇੱਥੇ ਗੁਰਦੁਆਰਾ ਫਲਸ਼ਿੰਗ ਦੇ ਵਿੱਚ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਕਰਵਾਇਆ ਜਾਣਾ। ਉਹਦੇ ਵਿੱਚ ਡਾਕਟਰ ਹਰਿੰਦਰ ਸਿੰਘ ਵੀ ਆਣਗੇ, ਮੈਂ ਵੀ ਉਹਦੇ ਵਿੱਚ ਪਾਰਟਿਸਿਪੇਸ਼ਨ ਕਰਾਂਗਾ। ਸੋ ਉਹਨਾਂ ਨੇ ਫੌਰਨ ਜਦੋਂ ਇਹ ਦੇਖਿਆ ਕਿ ਜਿਹਦੇ ਵਿੱਚ ਬਾਦਲ ਨੇ ਕਿਹਾ ਕਿ ਸੁਰਜੀਤ ਸਿੰਘ ਬਰਨਾਲਾ ਦੀ ਜ਼ਿੰਦਗੀ ਹਮੇਸ਼ਾ ਦੇਸ਼ ਕੌਮ ਲਈ ਚਾਨਣ ਮੁਨਾਰਾ ਰਹੇਗੀ, ਔਰ ਉੱਥੇ ਉਹਨੇ ਭੋਗ ਦੇ ਉੱਤੇ ਇਹ ਬੋਲਦਿਆਂ ਕਿਹਾ ਕਿ ਉਹ ਸਿੱਖ ਪੰਥ ਦੇ ਮਹਾਨ ਆਗੂ ਸੀ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀਆਂ ਲੜਾਈਆਂ ਸਵਰਗੀ ਬਰਨਾਲਾ ਨੇ ਅੱਗੇ ਹੋ ਕੇ ਸੰਘਰਸ਼ ਕੀਤਾ ਤੇ ਜੇਲ੍ਹਾਂ ਵੀ ਕੱਟੀਆਂ। ਔਰ ਸੁਖਬੀਰ ਬਾਦਲ ਨੇ ਕਿਹਾ ਜੀ ਬਰਨਾਲਾ ਜੀ ਦੀ ਜ਼ਿੰਦਗੀ ਸੰਘਰਸ਼ ਭਰੀ ਰਹੀ, ਉਹਨਾਂ ਨੇ ਅਕਾਲੀ ਦਲ ਨੂੰ ਉੱਚਾ ਚੁੱਕਣ ਲਈ ਬਹੁਤ ਕੰਮ ਕੀਤਾ ਔਰ ਅਸੀਂ ਜਿਹੜਾ ਹੈ ਉਹਨਾਂ ਦਾ ਇੱਕ ਮਿਊਜ਼ੀਅਮ ਵੀ ਬਣਾ ਰਹੇ ਹਾਂ ਅਕਾਲੀਆਂ ਦੀ ਕੁਰਬਾਨੀਆਂ ਦਾ, ਔਰ ਉਹਦੇ 'ਚ ਵੀ ਉਹਨਾਂ ਦੀ ਫੋਟੋ ਲਾਵਾਂਗੇ। ਸੋ ਮੈਂ ਕੁਛ ਉਹਦਾ ਸਾਰਾ ਪਾਰਟ ਡਿਸਕਸ ਕੀਤਾ ਤੇ ਤੁਸੀਂ ਡਾਕਟਰ ਹਰਿੰਦਰ ਸਿੰਘ ਹੋਰਾਂ ਨੇ ਸਪੈਸੀਫਿਕ ਪੁਆਇੰਟ ਕਿ ਬਰਨਾਲੇ ਦਾ ਕੀ ਰੋਲ ਰਿਹਾ ਇਸ ਸਾਰੇ ਦੌਰ 'ਚ ਔਰ ਕਿੰਨਾ ਵੱਡਾ ਗਦਾਰ ਹੈ। ਔਰ ਇਸ ਸੈਗਮੈਂਟ ਦਾ ਹੀ ਅਸੀਂ ਹੈਡਲਾਈਨ ਦਿੱਤਾ ਕਿ ਇੱਕ ਟ੍ਰੇਟਰ ਵੱਲੋਂ ਮਰ ਚੁੱਕੇ ਟ੍ਰੇਟਰ ਨੂੰ ਟ੍ਰਿਬਿਊਟ। ਜੀ ਡਾਕਟਰ ਸਾਹਿਬ ਇਹ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਾਨਣ ਮੁਨਾਰਾ ਬਰਨਾਲਾ, ਲੱਖ ਲਾਂਤਾਂ ਇਹਨਾਂ ਡੋਗਰਿਆਂ ਦੇ ਜਿਨ੍ਹਾਂ ਨੂੰ ਸਾਡੇ ਵੀਰਾਂ ਦੇ ਕਾਤਲ ਚਾਨਣ ਮੁਨਾਰਾ ਨਜ਼ਰ ਆਉਂਦਾ ਹੈ। ਮੇਰੀ ਕੌਮ ਦੇ ਯੋਧਿਓ, ਵੀਰੋ, ਭੈਣੋ ਅਤੇ ਬਜ਼ੁਰਗੋ, ਚੇਤੇ ਰੱਖਿਓ ਇਹ ਉਹੀ ਬਰਨਾਲਾ ਹੈ ਜਿਸ ਨੇ ਨਕੋਦਰ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਲਈ ਪੁਰਅਮਨ ਰੋਸ ਮੁਜ਼ਾਹਰਾ ਕਰ ਰਹੇ ਸਿੱਖ ਨੌਜਵਾਨਾਂ ਨੂੰ ਕਤਲ ਕਰਵਾਇਆ ਅਤੇ ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਪਰਿਵਾਰਾਂ ਨੂੰ ਨਾ ਦਿੱਤੀਆਂ। ਇਸ ਪਾਪੀ ਨੇ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਵਿਖੇ ਸਿੱਖ ਜਵਾਨੀ ਦਾ ਘਾਣ ਕੀਤਾ। ਦਰਬਾਰ ਸਾਹਿਬ ਤੇ ਆਪਣੇ ਗੁੰਡੇ ਪੁੱਤਰ ਅਤੇ ਨੀਮ ਫੌਜੀ ਦਸਤਿਆਂ ਤੋਂ ਹਮਲਾ ਕਰਵਾ ਕੇ ਦਰਬਾਰ ਸਾਹਿਬ ਦੀ 1984 ਦੀ ਜੰਗ ਨੂੰ ਵੀ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਸਿੱਖ ਹਿੱਤਾਂ ਦੇ ਉਲਟ ਭੁਗਤਣ ਵਾਲਾ ਇਹ ਡੋਗਰਾ ਆਪਣੇ ਹੱਕਾਂ ਲਈ ਜੂਝਣ ਵਾਲੇ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਵਾਲਾ, ਉਹਨਾਂ ਤੇ ਜ਼ੁਲਮ ਕਰਨ ਵਾਲਾ, ਜੋ ਸਿੱਖਾਂ ਦੇ ਉਲਟ ਹਰ ਵੇਲੇ ਦਿੱਲੀ ਦਰਬਾਰ ਦਾ ਹੱਥ ਠੋਕਾ ਬਣਿਆ, ਉਹ ਬਰਨਾਲਾ ਬਾਦਲਕਿਆਂ ਲਈ ਚਾਨਣ ਮੁਨਾਰਾ ਹੈ। ਧੰਨ ਨੇ ਗੁਰੂ ਦੇ ਉਹ ਸਿੱਖ ਜੋ ਅਜੇ ਵੀ ਬਾਦਲਕਿਆਂ ਤੋਂ ਪੰਥਕ ਹਿੱਤਾਂ ਦੀ ਰਾਖੀ ਦੀ ਆਸ ਰੱਖੀ ਬੈਠੇ ਨੇ। ਵਾਹਿਗੁਰੂ ਇਹਨਾਂ ਭੁੱਲੜ ਸਿੱਖਾਂ ਨੂੰ ਸਮੱਤ ਬਖਸ਼ਣ। ਜੀ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਆਲਮੋਸਟ ਸਾਰੇ ਪੁਆਇੰਟ ਡਿਸਕਸ ਕੀਤੇ ਨੇ। ਦਰਸ਼ਕ ਸਕਰੀਨ ਤੇ ਦੇਖ ਰਹੇ ਨੇ ਉਹ 4 ਨੌਜਵਾਨ ਜਿਨ੍ਹਾਂ ਨੂੰ ਸਾਕਾ ਨਕੋਦਰ ਕਰਕੇ ਜਿਸ ਨੂੰ ਅਸੀਂ ਯਾਦ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਦਾਬ ਲਈ ਉਹਨਾਂ ਨੇ ਸ਼ਹੀਦੀਆਂ ਪਾਈਆਂ। ਬਰਨਾਲਾ ਉਦੋਂ ਮੁੱਖ ਮੰਤਰੀ ਸੀ ਔਰ ਸੁਮੇਧ ਸੈਣੀ ਔਰ ਇਹ ਸਾਰੇ ਜਿਹੜੇ ਕਾਤਲਾਂ ਦੀ ਫੌਜ ਹੈ ਉਹਦੀ ਪੁਸ਼ਤਪਨਾਹੀ ਕੀਤੀ। ਔਰ ਹੁਣ ਪਿਛਲੇ ਸਾਰੇ ਪੀਰੀਅਡ 'ਚ ਬੜੇ ਐਫਰਟ ਦੇ ਨਾਲ ਉਹਨਾਂ ਚਾਰੋਂ ਨੌਜਵਾਨਾਂ ਦੀਆਂ ਪਿਕਚਰਸ ਜਿਹੜੀਆਂ ਨੇ ਉਹ
ਕੇਂਦਰੀ ਸਿੱਖ ਅਜਾਇਬ ਘਰ 'ਚ ਵੀ ਲੱਗੀਆਂ ਨੇ ਜੀ ਔਰ ਸਾਰੇ ਪਾਸੇ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਹੁੰਦੇ ਨੇ ਔਰ ਅਸੀਂ 4 ਫਰਵਰੀ ਨੂੰ ਜਿਵੇਂ ਦੱਸਿਆ ਫਲਸ਼ਿੰਗ ਦਾ ਸਮਾਗਮ ਹੋਵੇਗਾ। ਜੀ ਸੋ ਕੁੱਲ ਮਿਲਾ ਕੇ ਇਹ ਦੱਸਦਾ ਹੈ ਵੀ ਕਿਵੇਂ ਜਿਹੜੀ ਗੱਦਾਰੀਆਂ ਦਾ ਇਤਿਹਾਸ ਹੈ, ਇੱਕ ਪਾਸੇ ਜਦੋਂ ਸਿੱਖਾਂ ਦਾ ਅਸੀਂ ਨਾਇਕਾਂ ਦਾ ਇਤਿਹਾਸ ਦੇਖਦੇ ਹਾਂ, ਸਰਦਾਰਾਂ ਦਾ ਇਤਿਹਾਸ ਦੇਖਦੇ ਹਾਂ, ਜੀ ਤੇ ਇਹ ਬਰਾਬਰ ਗੱਦਾਰਾਂ ਦਾ ਇਤਿਹਾਸ। ਔਰ ਅੱਜ ਇੰਨੇ ਬੇਸ਼ਰਮ ਪਿਓ ਪੁੱਤਰ, ਹਾਲਾਂਕਿ ਇਹ ਨਹੀਂ ਹੈ ਵੀ ਇਹਨਾਂ ਨੇ ਕੋਈ ਬਰਨਾਲੇ ਨੂੰ ਸਿਰ ਤੇ ਚੁੱਕ ਕੇ ਰੱਖਿਆ ਹੈ। ਇਹ ਜਦੋਂ ਮਰਨ ਤੋਂ ਬਾਅਦ ਪਿਛਲੇ ਜੋ ਕੁਛ ਇਹਨਾਂ ਦੀਆਂ ਜੇ ਸਟੇਟਮੈਂਟਾਂ ਕੱਢ ਕੇ ਕਿ ਵੀ ਇਹ ਕੀ ਕਹਿੰਦੇ ਰਹੇ ਨੇ ਇੱਕ ਦੂਜੇ ਬਾਰੇ, ਉਹਨੇ ਇਹਦੇ ਬਾਰੇ ਕੀ ਕਿਹਾ, ਇਹਨੇ ਇਹਦੇ ਬਾਰੇ, ਪਰ ਬਰਨਾਲਾ ਆਪਣੀ ਕੈਪੈਸਿਟੀ 'ਚ ਇੰਨਾ ਵੱਡਾ ਟ੍ਰੇਟਰ ਸੀ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਲੱਥਣ ਤੋਂ ਬਾਅਦ ਵੀ ਭਾਵੇਂ ਉਹਨੂੰ ਗਵਰਨਰ ਦੂਜਿਆਂ ਨੇ ਲਾਇਆ ਸੀ, ਆਪੋਜੀਸ਼ਨ ਦੀ ਹਕੂਮਤ ਨੇ, ਲੇਕਿਨ ਜਦੋਂ ਕਾਂਗਰਸ ਦੀ ਹਕੂਮਤ ਵੀ ਬਣੀ ਤੇ ਉਹਨੂੰ ਉਹਨਾਂ ਨੇ ਤਮਿਲਨਾਡੂ ਦਾ ਵੀ, ਆਂਧਰਾ ਪ੍ਰਦੇਸ਼ ਦਾ ਵੀ, ਅਜੇ ਵੀ ਜੇ ਹੋਰ ਜਿਉਂਦਾ ਹੁੰਦਾ ਕਿਤੇ ਨਾ ਕਿਤੇ ਹੋਰ ਉਹਨੂੰ ਫਿੱਟ ਕਰਨਾ ਸੀ ਉਹਨਾਂ ਨੇ, ਕਿਉਂਕਿ ਜਿਹੜੇ ਇਸ ਲੈਵਲ ਦੇ ਗਦਾਰ ਹੁੰਦੇ ਨੇ ਉਹ ਹਰ ਹਕੂਮਤ ਨੂੰ, ਕਿਉਂਕਿ ਦਿੱਲੀ ਨੂੰ ਏਜੰਸੀਆਂ ਚਲਾਉਂਦੀਆਂ, ਉਹਨਾਂ ਨੂੰ ਸੂਟ ਕਰਦੇ ਨੇ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੇ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਜਿਵੇਂ ਅਸੀਂ ਮੰਡੇ ਸੋਮਵਾਰ ਭਾਈ ਗੁਰਦਾਸ ਜੀ ਦਾ ਬ੍ਰਿਜ ਭਾਸ਼ਾ ਦੇ ਵਿੱਚ ਅੰਕਿਤ ਸਵਈਆ ਚੁਣਦੇ ਹਾਂ। ਅੱਜ 204 ਨੰਬਰ ਸਵਈਆ ਜੀ ਔਰ ਇਹ ਬੜਾ ਖੂਬਸੂਰਤ ਸਵਈਆ ਹੈ। ਔਰ ਮੈਂ ਕਈ ਵਾਰ ਦੇਖਦਾ ਕਿ ਵੀ ਜਿਹੜੀ ਕਲਪਨਾ ਤਾਂ ਕਵੀ ਦੀ ਆਪਣੀ ਥਾਂ ਤੇ ਹੁੰਦੀ ਹੈ, ਬਹੁਤ ਵਾਰ ਅਸੀਂ ਜਿਹੜੀ ਖੂਬਸੂਰਤੀ ਹੈ ਉਹ ਉਸ ਤੋਂ ਡਿਸਟੈਂਸ ਕਰਦੇ ਹਾਂ ਔਰ ਹਰ ਚੀਜ਼ ਨੂੰ ਅਸੀਂ ਕਈ ਵਾਰ ਲਸਟ ਦੇ ਨਾਲ ਜਾਂ ਵਲਗੈਰਿਟੀ ਦੇ ਨਾਲ ਜੋੜਦੇ ਹਾਂ। ਜੀ ਪਰ ਇਹਦੇ 'ਚ ਭਾਈ ਗੁਰਦਾਸ ਜੀ ਨੇ ਇਸ ਕਵਿਤ ਦੇ ਵਿੱਚ ਕਿਵੇਂ ਤਿਲ ਜਿਹੜਾ ਹੈ ਉਹ ਸੁਹੱਪਣ ਦਾ ਚਿੰਨ੍ਹ ਹੈ ਚਿਹਰੇ ਤੇ, ਔਰ ਰੱਬ ਦੀ ਜਦੋਂ ਅਸੀਂ ਨਿਗਾਹ ਦੀ ਗੱਲ ਕਰਦੇ ਹਾਂ ਤੇ ਕਿ ਰੱਬ ਦੀ ਨਜ਼ਰ ਸਵੱਲੀ ਹੁੰਦੀ ਹੈ, ਤੇ ਇਹ ਮੈਂ ਪਹਿਲਾਂ ਸਵਈਆ ਪੜਾਂਗਾ ਤਾਂ ਕਿ ਇਸ ਖੂਬਸੂਰਤੀ ਨੂੰ, ਜਿਹੜਾ ਉਹਨਾਂ ਦੇ ਅਲੰਕਾਰ ਦੀ ਖੂਬਸੂਰਤੀ ਵੀ ਹੈ, ਉਸ ਨੂੰ ਅਸੀਂ ਮਾਣ ਸਕੀਏ। ਕਿੰਚਤ ਕਟਾਚ ਕਿਰਪਾ ਬਦਨ ਅਨੂਪ ਰੂਪ ਅਤ ਅਸਚਰਜ ਮੈਂ ਨਾਇਕ ਕਹਾਈ ਹੈ, ਲੋਚਨ की पुत्री में तनक तारका श्याम, तांको प्रतिबिंब तिल बनिता बनाई है, कोटन कोटान छब तिल छिपत छा, कोटन कोटान शोभ लोभ ललचाई है, कोट ब्रह्मांड के नायक की नायिका भई, तिल के तिलक सर्ब नायिका मिटाई है। ਗੁਰਬਾਣੀ 'ਚ ਇੱਕ ਦੋ ਥਾਂ ਜਿਵੇਂ ਜਿਹੜੇ ਰੱਬ ਨਾਲ ਜੁੜੇ ਹੁੰਦੇ ਨੇ ਉਹਨਾਂ ਦੇ ਲਈ ਦਾਗੇ ਸ਼ਬਦ ਆਉਂਦਾ ਕਿ ਜਿਵੇਂ ਸਾੜੇ ਹੁੰਦੇ ਨੇ, ਸਾੜਿਆ ਜਾਂਦਾ ਸੀ ਗੁਲਾਮ ਬਣਾਉਣ ਦੇ ਵੇਲੇ, ਜਿਹਨੂੰ ਗੁਲਾਮ ਮਾਲਕ ਖਰੀਦਦਾ ਸੀ ਤੇ ਉਹਦਾ ਉਹ ਹੱਥ ਨੂੰ ਜਾਂ ਬਾਂਹ ਨੂੰ ਸਾੜ ਦਿੰਦਾ ਸੀ ਕਿਉਂਕਿ ਉਹਦੇ ਤੋਂ ਹੁੰਦਾ ਸੀ ਗੁਲਾਮ ਹੈ। ਸੋ ਉਹਦੇ 'ਚ ਆਇਆ ਕਿ ਭਾਈ ਅਸੀਂ ਦਾਗੇ ਹੋਏ ਹਾਂ ਉਸ ਨਿਰੰਕਾਰ ਦੇ ਗੁਲਾਮ। ਇਹਦੇ 'ਚ ਪਹਿਲੀ ਵਾਰ ਮੇਰੀਆਂ ਵੀ ਨਜ਼ਰਾਂ 'ਚੋਂ ਇਹ ਅਲੰਕਾਰ ਗੁਜ਼ਰਿਆ, ਕਿੰਚਤ ਕਟਾਚ ਕਿਰਪਾ ਬਦਨ, ਕਿ ਉਸ ਨਿਰੰਕਾਰ ਦੀ ਨਜ਼ਰ, ਉਸ ਦੀ ਕਿਰਪਾ ਕਟਾਚ, ਕਟਾਚ ਨਜ਼ਰ ਨਿਗਾਹ ਨੂੰ ਕਹਿੰਦੇ ਨੇ, ਸਰੀਰ ਦੇ ਉੱਤੇ ਮੂੰਹ ਦੇ ਉੱਤੇ ਉਹਦੀ ਨਿਗਾਹ ਟਿਕੀ, ਅਨੂਪ ਰੂਪ ਅਤ ਅਸਚਰਜ ਮੈਂ ਨਾਇਕ ਕਹਾਈ ਹੈ, ਕਿ ਉਸ ਨੇ ਇੱਕ ਚਿਹਰੇ ਦੇ ਉੱਤੇ ਉਹ ਮੋਲ, ਉਹ ਤਿਲ ਪੈਦਾ ਕੀਤਾ ਜਿਸ ਨੇ ਇੰਨੀ ਖੂਬਸੂਰਤੀ ਭਰ ਦਿੱਤੀ। ਅਨੂਪ ਰੂਪ, ਜੇ ਅਨੂਪ ਹੁੰਦਾ ਹੈ ਜਿਹਦਾ ਕੋਈ ਕੰਪੈਰੀਜ਼ਨ ਨਾ ਹੋਏ, ਅਤ ਅਸਚਰਜ ਮੈਂ ਨਾਇਕ ਕਹਾਈ ਹੈ, ਕਿ ਜਿਸ ਦੀ ਨਜ਼ਰ, ਅਕਾਲ ਪੁਰਖ ਦੀ ਨਜ਼ਰ ਜਿਸ ਤੇ ਪਈ, ਜਿਸ ਰੂਹ ਤੇ, ਉਸ ਤੇ ਇੱਕ ਤਿਲ ਬਣਿਆ ਜੋ ਉਹਦੇ ਚਿਹਰੇ ਤੇ, ਔਰ ਉਹਦੀ ਜਿਹੜੀ ਖੂਬਸੂਰਤੀ ਹੈ ਉਸ ਦਾ ਕੋਈ ਪੈਰਲਲ ਨਹੀਂ ਹੈ। ਲੋਚਨ ਕੀ ਪੁੱਤਰੀ ਮੈਂ ਤਨਕ ਤਾਰਕਾ श्याम, ਲੋਚਨ ਕੀ ਪੁੱਤਰੀ। ਹੁਣ ਜਦੋਂ ਅਸੀਂ ਅੱਖ ਦੇਖਦੇ ਹਾਂ, ਅੱਖ ਦੇ ਵਿੱਚ ਉਹਦੀਆਂ 3 ਲੇਅਰਸ ਹੁੰਦੀਆਂ ਨੇ, ਅੰਦਰਲੀ ਜਿਹੜੀ ਆ ਪਿਊਪਲ ਹੈ, ਪੁਤਲੀ ਹੈ, ਔਰ ਕਾਲੀ ਹੁੰਦੀ ਹੈ ਡੈਂਸ। ਜਦੋਂ ਕਾਲੀ ਪੁਤਲੀ ਕਿਸੇ ਤੇ ਟਿਕੀ, ਕਿਸੇ ਨਿਗਾਹ ਦੇ ਉੱਤੇ, ਚਿਹਰੇ ਦੇ ਉੱਤੇ, ਔਰ ਉਸ ਤੇ ਇੱਕ ਕਾਲਾ ਤਿਲ ਪੈਦਾ ਹੋਇਆ, ਕਾਲਾ ਮੋਲ ਪੈਦਾ ਹੋਇਆ ਉਸ ਰੱਬ ਦੀ ਨਿਗਾਹ ਦਾ। ਲੋਚਨ ਕੀ ਪੁੱਤਰੀ ਮੈਂ ਤਨਕ ਤਾਰਕਾ श्याम, ਕਿ ਵੀ ਉਸ ਰੱਬ ਦੇ ਨਾਲ ਜੁੜੇ ਹੋਏ ਦੇ ਅੰਦਰ ਇਸ ਕਿਸਮ ਦੀ ਖੂਬਸੂਰਤੀ ਉਸ ਲੁੱਕ ਨੇ ਪੈਦਾ ਕੀਤੀ ਜਿਹੜੀ ਉਹਦੇ ਨਜ਼ਰਾਂ, ਨਿਰੰਕਾਰ ਦੀਆਂ ਨਜ਼ਰਾਂ 'ਚੋਂ ਆਈ। ਤਾਂ ਕੋ ਪ੍ਰਤੀਬਿੰਬ ਤਿਲ ਬਨਤਾ ਬਣਾਈ ਹੈ,
ਬਨਿਤਾ ਔਰਤ ਨੂੰ ਕਹਿੰਦੇ ਨੇ, ਵਾਈਫ ਨੂੰ, ਇਸਤਰੀ ਨੂੰ, ਜੀ ਕਿ ਵੀ ਉਸ ਤਿਲ ਨੇ ਫਿਰ ਉਸ ਔਰਤ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ। ਮਾਨੋ ਉਹ ਰੂਹ ਜਿਹੜੀ ਕਿ ਉਸ ਵਾਹਿਗੁਰੂ ਦੇ ਪ੍ਰੇਮ ਕਟਾਕਸ਼ ਦੀ ਪਾਤਰ ਬਣੀ, ਉਸ ਰੂਹ ਦੇ ਅੰਦਰ ਅੰਤਾਂ ਦੀ ਖੂਬਸੂਰਤੀ ਆ ਗਈ। ਕੋਟਨ ਕੋਟਾਨ ਛਬ ਤਿਲ ਛਿਪਤ ਛਾ, ਕਿ ਵੀ ਉਹ ਇੰਨੀ ਖੂਬਸੂਰਤ ਹੈ, ਕੋਟਾਨ ਕੋਟ ਛਬ, ਉਸ ਦਾ ਉਹਦੀ ਖੂਬਸੂਰਤੀ ਇੰਨੀ ਜ਼ਿਆਦਾ ਹੈ। ਤਿਲ ਛਿਪਤ ਛਾ, ਕਿ ਵੀ ਉਸ ਸਾਰੇ ਦੇ ਵਿੱਚ ਦੁਨੀਆ ਦੀ ਖੂਬਸੂਰਤੀਆਂ ਜਿੰਨੀਆਂ ਨੇ ਉਸ ਤਿਲ ਦੇ ਵਿੱਚ ਆ ਕੇ ਲੁਕ ਜਾਂਦੀਆਂ ਨੇ, ਜੀ ਕਿ ਉਹਦੇ ਬਰਾਬਰ ਕੋਈ ਹੋਰ ਖੂਬਸੂਰਤ ਨਹੀਂ ਹੈ ਜਿਹੜੀ ਰੱਬ ਦੀ ਵਰਸਾਈ ਰੂਹ ਹੈ। ਕੋਟਨ ਕੋਟਾਨ ਸੋਭ ਲੋਭ ਲਲਚਾਈ ਹੈ, ਕਿ ਬਾਕੀ ਜਿਹੜੀਆਂ ਡਿਸਪੋਜ਼ੈਸਡ ਬਿਊਟੀਜ਼ ਨੇ ਉਹ ਇਸ ਗੱਲ ਨੂੰ ਯਤਨ ਕਰਦੀਆਂ, ਇਹਦੀ ਲੋਚਾ ਕਰਦੀਆਂ ਕਿ ਕਿਤੇ ਸਾਡੇ ਚਿਹਰੇ ਤੇ ਵੀ ਇਹ ਸੋਹਣਾ ਤਿਲ ਆਏ ਤੇ ਅਸੀਂ ਇਸ ਵਾਂਗ ਨਾਇਕਾ ਹੋਈਏ, ਉਸ ਪਿਆਰੇ ਦੀ ਜਿਹੜੀ ਪਿਆਰ ਦੀ ਪਾਤਰ ਹੋਈਏ। ਜੀ ਫਿਰ ਅਖੀਰ 'ਚ ਭਾਈ ਸਾਹਿਬ ਨੇ ਫਰਮਾਇਆ ਕੋਟ ਬ੍ਰਹਿਮੰਡ ਕੇ ਨਾਇਕ ਕੇ ਨਾਇਕਾ ਭਈ, ਕਿ ਉਹ ਜਿਹੜੀ ਤਿਲ ਵਾਲੀ ਰੂਹ ਹੈ ਜਿਸ ਦੇ ਉੱਤੇ ਰੱਬ ਦੀ ਨਜ਼ਰ ਟਿਕੀ, ਉਹ ਸਾਰੇ ਹੀ ਜਿਹੜੇ ਮਿਲੀਅਨਸ ਆਫ ਸੈਲੈਸਟੀਅਲ ਰੀਜਨਸ ਨੇ, ਕੋਟ ਬ੍ਰਹਿਮੰਡ, ਉਹਨਾਂ ਦੀ ਉਹ ਨਾਇਕਾ ਬਣ ਜਾਂਦੀ ਹੈ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਕਿਉਂਕਿ ਜੇ ਕੋਟ ਬ੍ਰਹਿਮੰਡ ਦੇ ਸਵਾਮੀ ਨੇ ਆਪਣੀ ਨਿਗਾਹ ਟਿਕਾਈ ਔਰ ਉਸ ਚੋਂ ਉਹ ਹੁਸਨ ਉਸ ਰੂਹ ਦਾ ਬਣਿਆ, ਤੇ ਫਿਰ ਕੋਟਨ ਕੋਟਾਨ ਸੋਭ ਲੋਭ ਲਲਚਾਈ ਹੈ, ਕੋਟ ਬ੍ਰਹਿਮੰਡ ਕੇ ਨਾਇਕ ਕੀ ਨਾਇਕਾ ਭਈ, ਉਹ ਹੁਣ ਹੀਰੋਇਨ ਬਣ ਗਈ ਉਸ ਨਾਇਕ ਦੀ, ਉਸ ਵਾਹਿਗੁਰੂ ਪਿਆਰੇ ਦੀ। ਤਿਲ ਕੇ ਤਿਲਕ ਸਰਬ ਨਾਇਕਾ ਮਿਟਾਈ ਹੈ, ਕਿ ਉਸ ਤਿਲ ਦੀ ਖੂਬਸੂਰਤੀ ਨੇ ਰੱਬ ਦੇ ਦਾਗੇ ਹੋਣ ਦੀ ਗੱਲ ਨੇ ਬਾਕੀ ਜਿੰਨੇ ਕੰਪੀਟੀਟਰ ਸੀ ਰੱਬ ਤੱਕ ਪਹੁੰਚਣ ਦੀ ਤਾਂਘ ਵਾਲੇ, ਉਹਨਾਂ ਸਾਰਿਆਂ ਨੂੰ ਮਿਟਾਈ ਹੈ। ਦਾ ਮਤਲਬ ਹੈ ਉਹਨਾਂ ਨੇ ਪਿੱਛੇ ਛੱਡ ਦਿੱਤਾ ਹੈ, ਕਿ ਨਨ ਕੈਨ ਮੈਚ ਹਰ, ਕਿ ਜਿਹੜੀ ਉਹ ਰੂਹ ਦੀ ਖੂਬਸੂਰਤੀ। ਔਰ ਮੈਂ ਸਮਝਦਾ ਵੀ ਬਹੁਤ ਵਾਰ ਜਦੋਂ ਇਹ ਅਸੀਂ ਦੁਨਿਆਵੀ ਹੁਸਨ ਪ੍ਰਸਤੀ ਦੀ ਗੱਲ ਕਰਦੇ ਤੇ ਗੁਰਬਾਣੀ ਦੇ ਅਲੰਕਾਰ 'ਚ ਜਾਂ ਸਾਡੇ ਸੋਰਸਿਸ 'ਚ ਇਨਸਾਨ ਨੂੰ, ਕਿਉਂਕਿ ਕ੍ਰਿਤ ਵਾਹਿਗੁਰੂ ਦੀ ਹੈ, ਉਹ ਮਨੁੱਖ ਹੈ, ਇਸਤਰੀ ਹੈ, ਔਰ ਹਰ ਚੀਜ਼ 'ਚੋਂ ਹੁਸਨ ਦੇਖਣਾ, ਹਰ ਚੀਜ਼ 'ਚੋਂ ਖੂਬਸੂਰਤੀ ਦੇਖਣੀ, ਇਹ ਸਾਡਾ ਪਾਰਟ ਹੈ। ਔਰ ਇਸ 'ਚੋਂ ਹੀ ਮੈਂ ਅਕਸਰ ਇਹ ਕਹਿੰਦਾ ਵੀ ਖਾਲਸੇ ਦਾ ਦੀਵਾਨ ਸੱਜ ਰਿਹਾ ਜੀ, ਸਿੰਘ ਦਸਤਾਰ ਸਜਾ ਰਿਹਾ, ਬੀਬੀ ਪ੍ਰਸ਼ਾਦੇ ਸਜਾ ਰਹੀ ਹੈ। ਹੁਣ ਇਹ ਜਿਹੜਾ ਸਜਣਾ ਇਹ ਹੁਸਨ ਪ੍ਰਸਤੀ ਹੈ, ਹਰ ਚੀਜ਼ 'ਚੋਂ ਤੁਸੀਂ ਇੱਕ ਖੂਬਸੂਰਤੀ ਦੇਖਦੇ ਹੋ ਜੀ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।